ਤੇ ਇਹਨਾਂ ਕੋਲੋਂ ਘੁੰਮਣ ਸਾਹਿਬ ਕੋਲੋਂ ਇਹ ਪੁੱਛਣਾ ਸੀ ਵੀ ਇਹਨਾਂ ਨੂੰ ਖਿਆਲ ਜਿਹੜਾ ਬੰਦਾ ਪਹਿਲਾਂ ਕਰਦਾ ਵਾ ਨਾ ਦੂਸਰੇ ਬੰਦੇ ਤੇ ਕਿਸੇ ਬੰਦੇ ਨੂੰ ਦੇਖ ਕੇ ਕਰਦਾ, ਤੀਸਰਾ ਵੀ ਦੇਖ ਕੇ ਕਰਦਾ। ਜਦੋਂ ਕੋਈ ਪਹਿਲਾ ਬੰਦਾ ਕੰਮ ਕਰਦਾ ਵਾ ਨਾ ਉਹਨੂੰ ਕਿਸ ਤਰ੍ਹਾਂ ਖਿਆਲ ਆਇਆ ਵੀ ਇਹ ਕੰਮ ਦਾ, ਤੁਹਾਨੂੰ ਕਿਸ ਤਰ੍ਹਾਂ ਇਹ ਖਿਆਲ ਆਇਆ ਕਿ ਇਸ ਤਰ੍ਹਾਂ ਪੰਜਾਬੀ 'ਚ ਜਿਹੜਾ ਕਰੋ ਇਹ ਕਹਾਣੀਕਾਰੀ? ਮੈਂ ਜੀ ਆਪਣੇ ਮੁਹਤਰਮ ਦੇ ਇਸ ਸਵਾਲ ਦਾ ਜਵਾਬ ਦੇਣਾ ਕਿ ਫੋਟੋ ਕਾਪੀ ਬੇਸ਼ੱਕ ਜਿੱਡੇ ਮਰਜ਼ੀ ਅੱਛੇ ਵਰਕੇ ਦੇ ਉੱਤੇ ਉਹ ਬਣੀ ਹੋਵੇ ਨਾ, ਫੋਟੋ ਕਾਪੀ ਨੂੰ ਤਸਦੀਕ ਦੀ ਜ਼ਰੂਰਤ ਹੁੰਦੀ ਹੈ। ਉਹਨੂੰ ਓਰੀਜਨਲ ਆਈਡੀ ਕਾਰਡ ਹੋਵੇ ਜਾਂ ਕੋਈ ਵੀ ਓਰੀਜਨਲ ਪੇਪਰ ਹੈ ਉਹਨੂੰ ਤਸਦੀਕ ਦੀ ਜ਼ਰੂਰਤ ਨਹੀਂ ਔਰ ਜੈਨੂਇਨ ਓਰੀਜਨਲ ਹੁੰਦਾ। ਸੋ ਜਿਹੜੇ ਕਿਸੇ ਨੂੰ ਕਾਪੀ ਕਰਦੇ ਨੇ ਨਾ, ਮੈਂ ਕਿਸੇ ਨੂੰ ਨਹੀਂ ਕਹਿੰਦਾ ਪਿਆ ਕਿ ਉਹ ਕਾਪੀ ਨਾ ਕਰਨ। ਅੱਛੀ ਚੀਜ਼ ਹੈ, ਅੱਛਾ ਬੰਦਾ ਹੈ, ਅੱਛੀ ਗੁਫ਼ਤਗੂ ਹੈ, ਅੱਛਾ ਉਹਦਾ ਕੰਟੈਂਟ ਹੈ, ਉਹਨੂੰ ਕਾਪੀ ਕਰੋ। ਲੇਕਿਨ ਉਹਨੂੰ ਤੁਸੀਂ ਜਦੋਂ ਵੇਖ ਲਿਆ ਨਾ, ਉਂਝ ਮੇਰੇ ਖਿਆਲ ਦੇ ਮੁਤਾਬਕ ਤੁਹਾਡੇ ਅੰਦਰ ਜੋ ਆਪਣਾ ਤੁਹਾਡੇ ਵਿੱਚ ਟੈਲੈਂਟ ਹੈ ਨਾ, ਤੁਸੀਂ ਉਹ ਸ਼ੋਅ ਕਰੋ ਔਰ ਉਹਨੂੰ ਤੁਸੀਂ ਜ਼ਾਹਿਰ ਕਰੋ। ਮੈਂ ਜੀ ਕਿਸੇ ਨੂੰ ਕਾਪੀ ਨਹੀਂ ਕੀਤਾ, ਨਾ ਮੈਂ ਕਿਸੇ ਨੂੰ ਮੁਤਾਸਰ ਹੋਇਆ, ਨਾ ਮੈਂ ਕਿਸੇ ਵੱਲੋਂ ਵੇਖ ਕੇ ਸ਼ੁਰੂ ਕੀਤਾ। ਵਾਹ ਵਾਹ ਵਾਹ। ਕੁਝ ਬਾਤਾਂ ਜੀ ਅੰਜਮ ਸਰੋਇਆ ਸਾਹਿਬ ਐਸੀਆਂ ਨੇ ਕਿ ਉਹ ਦੱਸਾਂ ਤੇ ਵੇਖਣ ਵਾਲਿਆਂ ਨੇ ਆਖਣਾ ਕਿ ਹੋਰੇ ਪਤਾ ਨਹੀਂ ਆਪਣਾ ਰੋਣ ਸੁਣਾਉਂਦਾ ਪਿਆ, ਲੇਕਿਨ ਸੱਚੀ ਗੱਲ ਇਹ ਵੇ ਕਿ ਮੈਨੂੰ ਡੀਮੋਟੀਵੇਟ, ਜਿਹਨੂੰ ਪੰਜਾਬੀ ਦੇ ਵਿੱਚ ਆਂਦੇ ਨੇ ਕਿ ਮਤਲਬ ਦਿਲ ਤਰੋੜਿਆ ਗਿਆ, ਮੇਰੀਆਂ ਲੱਤਾਂ ਖਿੱਚੀਆਂ ਗਈਆਂ, ਮੈਂ ਥੋੜਾ ਜਿਹਾ ਸਟੈਂਡ ਹੋਣ ਲੱਗਾ ਤੇ ਮੈਨੂੰ ਸੁੱਟਿਆ ਗਿਆ। ਉਹ ਦੂਜਿਆਂ ਜ਼ਿਲ੍ਹਿਆਂ ਦੇ ਸਾਹੀਵਾਲ ਦੇ, ਬਹਾਵਲਪੁਰ ਦੇ ਲੋਕ ਨਹੀਂ ਸਨ, ਉਹ ਆਪਣੇ ਇਰਦਾ ਗਿਰਦਾ ਲਈ ਹੁੰਦੇ ਨੇ ਤੇ ਜਿਹੜੇ ਕਰੀਬੀ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ, ਵਾਕਿਫ ਹੁੰਦੇ ਨੇ ਕਿ ਇਹਦੀ ਕਿਹੜੀ ਰਗ ਫੜਾਂਗੇ ਤੇ ਉਹ ਦੁਖੇ ਦੀ, ਤੇ ਕਿਹੜੇ ਮੌਕੇ ਦੇ ਉੱਤੇ ਅਸੀਂ ਵੱਲ ਵੱਤਰ ਚ ਲਿਆ ਕੇ ਇਹਨੂੰ ਨੁਕਸਾਨ ਪਹੁੰਚਾਵਾਂਗੇ ਤੇ ਇਹਦਾ ਬਹੁਤਾ ਨੁਕਸਾਨ ਹੋਏਗਾ। ਸੋ ਜਦੋਂ ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਕੰਮ ਕੀਤਾ ਨਾ, ਮੈਂ ਹਾਲਾਂਕਿ ਵੀਡੀਓ ਬਣਦੀ ਹੈ ਬਈ, ਮੈਂ ਉਹਨਾਂ ਦਾ ਨੁਕਸਾਨ ਨਹੀਂ ਕੀਤਾ। ਮੈਂ ਚਾਹੁੰਦਾ ਸਾਂ ਕਿ ਮੈਂ ਸਟੈਂਡ ਹੋਵਾਂ, ਇਹ ਜਿਹੜੇ ਦੂਜੇ ਥੱਲੇ ਡਿੱਗਦੇ ਨੇ ਨਾ ਪਏ, ਇਹਨਾਂ ਦਾ ਮੈਂ ਹੱਥ ਫੜ ਕੇ ਤੇ ਮੈਂ ਇਹਨਾਂ ਨੂੰ ਨਾਲ ਟੋਰਾਂ। ਉਹ ਮੈਨੂੰ ਹੀ ਅੱਗੇ ਨਹੀਂ ਜਾਣ ਦਿੰਦੇ। ਉਹਦੀ ਮਿਸਾਲ ਇਸੇ ਤਰ੍ਹਾਂ ਕੋਈ ਡਾਕਟਰ ਚੱਲਾ ਨਾ ਆਪਣਾ ਕਲੀਨਿਕ ਖੋਲਣ ਵਾਸਤੇ, ਤੇ ਕਤਾਰ ਮਰੀਜ਼ਾਂ ਦੀ ਬੜੀ ਲੰਮੀ ਲੱਗੀ ਸੀ, ਤੇ ਉਹ ਸਾਰੇ ਮਰੀਜ਼ ਜਿਹੜੇ ਨੇ ਉਹ ਕਤਾਰ ਦੇ ਵਿੱਚ ਲੱਗਣ, ਦੂਜਾ ਵੀ ਕਤਾਰ 'ਚ, ਦੂਜਾ ਵੀ ਕਤਾਰ 'ਚ, ਦੂਜਾ ਵੀ ਕਤਾਰ 'ਚ ਮਰੀਜ਼ ਲੱਗੇ। ਤੇ ਉਹ ਡਾਕਟਰ ਆਇਆ ਤੇ ਉਹ ਜਿਹੜੇ ਮਰੀਜ਼ ਕਤਾਰ 'ਚ ਲੱਗੇ ਸਨ ਨਾ ਅੰਜਮ ਬਾਈ, ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਕਲੀਨਿਕ ਹੈ ਨਾ ਇਸੇ ਹੀ ਡਾਕਟਰ ਦਾ ਹੈ। ਉਹਨੂੰ ਆਖਣ ਤੂੰ ਕਤਾਰ 'ਚ ਲੱਗ, ਉਹ ਆਖੇ ਮੈਨੂੰ ਅਗਾਂਹ ਲੰਘਣ ਦਿਓ, ਉਹ ਆਖਾ ਇੱਧਰ ਹੋ ਸਰਗੀ ਦੇ ਆ ਕੇ ਖਲੋਤੇ, ਤੈਨੂੰ ਅਗਾਂਹ ਲੰਘਣ ਦਿਓ, ਪਿੱਛੇ ਲੱਗ ਸਾਡੇ। ਉਹ ਆਖੇ ਮੈਨੂੰ ਅਗਾਂਹ ਲੰਘਣ, ਆਖਿਆ ਤੂੰ ਸੋਨੇ ਦਾ ਬਣਿਆ, ਤੂੰ ਨਹੀਂ ਬੰਦਾ, ਸਾਡੇ ਨਾਲ ਪਿੱਛੇ ਕਤਾਰ 'ਚ ਲੱਗ। ਉਹਨਾਂ ਨੂੰ ਕਿਸੇ ਵਾਕਫ ਲਫ਼ਜ਼ਾਂ ਵੱਲ ਤਵੱਜੋ ਕਰਨੀ, ਵਾਕਫ ਬੰਦੇ ਨੇ ਆ ਕੇ ਉਹਨਾਂ ਨੂੰ ਦੱਸਿਆ, ਉਹ ਚੱਲਿਓ ਜਿਹਦੀਆਂ ਲੱਤਾਂ ਖਿੱਚ ਦਿਓ ਪਏ, ਅਗਾਂਹ ਨਹੀਂ ਜਾਣ ਦਿੰਦੇ ਪਏ, ਇਹਨੂੰ ਤੁਸੀਂ ਅਗਾਂਹ ਜਾਣ ਦਿਓ ਤੇ ਇਹਨੇ ਤੇ ਤੁਹਾਡਾ ਇਲਾਜ ਕਰਨਾ। ਵਾਹ ਵਾਹ ਵਾਹ। ਸੋ ਮੈਨੂੰ ਅਗਾਂਹ ਜਾਣ ਹੀ ਨਹੀਂ ਦਿੰਦੇ, ਮੈਨੂੰ ਅਗਾਂਹ ਜਾਣ ਹੀ ਨਾ ਦੇਣ। ਮੈਂ ਆਖਿਆ ਮੈਨੂੰ ਕਮ ਸੇ ਕਮ ਥੋੜਾ ਜਿਹਾ ਪੈਰਾਂ ਤੇ ਖਲੋਣ ਦਿਓ, ਮੈਂ ਤੁਹਾਡੇ ਫਾਇਦੇ ਵਾਸਤੇ ਮੈਂ ਅਗਾਂਹ ਜਾ ਰਿਹਾ। ਵਾਹ ਵਾਹ। ਸੋ ਮੈਨੂੰ ਉਹਨਾਂ ਇੰਨਾ ਡਿਸਾਈਡ ਕੀਤਾ। ਜਿਸ ਤਰ੍ਹਾਂ ਕਹਿੰਦੇ ਕੋਈ ਬੰਦਾ ਖੂਹ ਦੇ ਕਿਨਾਰੇ ਤੇ ਪਹੁੰਚ ਗਿਆ ਤੇ ਵਿੱਚ ਨਾ ਉਹ ਨਿਕਲੇਗਾ ਤੇ ਕੋਈ ਅੰਦਰ ਰੱਸਾ ਸਿੱਟੇਗਾ, ਬਾਕੀਆਂ ਨੂੰ ਵੀ ਕੱਢੇ। ਜੇ ਉਹਦੀਆਂ ਲੱਤਾਂ ਖਿੱਚੀ ਜਾਓ ਤੇ ਉਹ ਜਿਹੜਾ ਵਾ ਨਾ ਫਿਰ ਖੂਹ ਚੋਂ ਨਿਕਲਣਾ ਕਿੰਨੇ। ਉਹ ਜੀ ਮੈਨੂੰ ਅਗਾਂਹ ਜਾਣ ਨਾ ਦੇਣ। ਸੋ ਮੈਂ ਆਪਣਾ ਨਾ ਜੀ ਬਾਬਾ ਜੀ ਉਹ ਜ਼ੇਨ ਦੇ ਵਿੱਚ ਇੱਕ ਪਲਾਨ ਬਣਾਇਆ। ਮੈਂ ਕਿਹਾ ਜਿਹੜੇ ਡਿੱਗਦੇ ਨੇ ਪਏ, ਜਿਹੜੇ ਮਤਲਬ ਦੀਵੇ ਬੁੱਝਦੇ ਨੇ ਪਏ, ਜਿਹੜੀਆਂ ਕੰਧਾਂ ਅੱਗੇ ਹੀ ਡਿੱਗਣ ਨੂੰ ਆਸਰੇ ਰੱਬ ਦੀਆਂ ਨੇ ਪਈਆਂ, ਮੈਂ ਉਹਨਾਂ ਨੂੰ ਗੱਲਾਂ ਦੇ ਨਾਲ ਟੇਕ ਦੇ ਕੇ, ਸਹਾਰਾ ਦੇ ਕੇ, ਬੁੱਝਦਿਆਂ ਦੀਵਿਆਂ 'ਚ ਤੇਲ ਪਾਵਾਂਗਾ, ਡਿੱਗਦੀਆਂ ਕੰਧਾਂ ਨੂੰ ਸਹਾਰਾ ਬਣਾਦਾ। ਤੇ ਅਲਹਮਦੁਲਿਲਾ ਮੈਨੂੰ ਆਪਣੇ ਇਸ ਕੰਮ ਦੇ ਉੱਤੇ ਅੱਲਾ ਦੇ ਫਜ਼ਲ ਦੇ ਨਾਲ, ਤੁਹਾਡੇ ਭਰਾਵਾਂ ਦੇ ਸਾਥ ਦੇ ਨਾਲ ਮੈਨੂੰ ਬੜਾ ਫਖਰ ਹੈ ਕਿ ਅਲਹਮਦੁਲਿਲਾ ਜੇ ਕਿਸੇ ਦਾ ਫਾਇਦਾ ਨਹੀਂ ਨਾ ਕਰ ਸਕਿਆ ਤਾਂ ਕਿਸੇ ਦਾ ਨੁਕਸਾਨ ਨਹੀਂ ਕੀਤਾ, ਔਰ ਮੇਰੇ ਨਾਲ ਅਲਹਮਦੁਲਿਲਾ ਬੜੇ ਸਾਰੇ ਲੋਕਾਂ ਦਾ ਭਲਾ ਹੀ ਹੋਇਆ।